पद जुष्ट क्यों बंधन परे कछु न होत उपाय कछु न होत उपाय कहो नानक अब ओट हर बंधन छुटे सब किछ होत उपाय सब किछ होत उपाय सब किछ तुमरे हाथ में सब किछ तुमरे हाथ में नानक तुम ही होत सहारे तुम ही होत सहाय सब सखा सब मर गए ओ नानक बेओ साथ कहो नानक एह विपत में एक रघुनाथ नाम रह्यो साधु रह्यो जगत में जपयो गुर नाम नाम उर में गयो जाके संग नहीं होए जाके संग नहीं संकट मिटे हर्ष तुहारो हर्ष तुहारो तेग बहादुर सिमरिया सब थाई हुए सहाय तेग बहादुर सिमरिया तेग बहादुर सिमरिया तेग बहादुर सिमरिया। समाप्ति करते हाँ इन्ना की समा जो आरंभता ਦਾ ਹੈ ਗगन ਦਮਾਮਾ ਬਾਜਿਓ ਪਰੇ ਨਿਸ਼ਾਨੇ ਘਾਓ। ਉਸ ਸਲੋਗਨ ਦੇ ਨਾਲ ਜੋ ਭਗਤ ਕਬੀਰ ਜੀ ਤੋਂ ਹੀ ਗੱਲ ਵੈਸੇ ਤਾਂ ਸ਼ੁਰੂ ਹੋ ਗਈ ਸੀ। ਕਹਿ ਕਬੀਰ ਭਏ ਖਾਲਸੇ ਪ੍ਰੇਮ ਭਗਤ ਤੇ ਜਾਨੀ। ਅਸੀਂ ਖਾਲਸੇ ਉਦੋਂ ਹਾਂ ਜਦੋਂ ਅਸੀਂ ਗੁਰੂ ਦੇ ਨਾਲ ਪ੍ਰੇਮਾ ਭਗਤੀ ਪਾ ਲਈ। ਸੋ ਆਓ ਕਬੀਰ ਸਾਹਿਬ ਜੀ ਦਾ ਹੀ ਉਹ ਸਲੋਕ ਗगन ਦਮਾਮਾ ਬਾਜਿਓ। ਜਦੋਂ ਵੀ ਅਸੀਂ ਕਿਸੇ ਮੁਹਿੰਮ ਵੱਲ ਜਾਂਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਗੁਰੂ ਨੂੰ ਯਾਦ ਕਰਕੇ ਹੀ ਤੁਰਦੇ ਹਾਂ। राग मारू कबीर जी गगन दमामा बाजियो गगन दमामा बाजियो
ਗਗਨ ਦਮਾਮਾ ਬਾਜਿਓ ਗਗਨ ਪਰਿਓ ਨਿਸ਼ਾਨੇ ਕਾਓ ਪਰਿਓ ਨਿਸ਼ਾਨੇ ਗਗਨ ਦਮਾਮਾ ਬਾਜਿਓ ਗਗਨ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਪੁਰਜਾ ਘਟ ਮਰੈ ਕਬ ਹੋ ਨਾ ਛਾੜੈ ਕਬ ਹੋ ਨਾ ਛਾੜੈ ਖੇਤ ਗਗਨ ਦਮਾਮਾ ਬਾਜਿਓ ਗਗਨ ਪਰਿਓ ਨਿਸ਼ਾਨੇ ਕਾਓ ਪਰਿਓ ਖੇਤ ਜੋ ਮਾਂਡਿਓ ਸੂਰਮਾ ਖੇਤ ਜੋ ਅਬ ਜੂਝਨ ਕੋ ਦਾਓ ਅਬ ਜੂਝਨ ਗਗਨ ਦਮਾਮਾ ਬਾਜਿਓ ਗਗਨ ਦਮਾਮਾ ਦਮਾਮਾ ਬਾਜਿਓ ਦਮਾਮਾ ਬਾਜਿਓ ਬੋਲੇ ਸੋ ਨਿਹਾਲ 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 ਖੁਸ਼ੀਆਂ ਦੇ ਜਕਾਰੇ ਬੁਲਾਵੇ ਨਿਹਾਲ ਹੋ ਜਾਵੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਆਪਾਂ ਕਾਨਫਰੰਸ ਸ਼ੁਰੂ ਕਰਨ ਜਾ ਰਹੇ ਹਾਂ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਅਜ਼ੀਮ ਸ਼ਹਾਦਤ ਨੂੰ ਤੇ ਉਹਨਾਂ ਦੇ 350ਵੇਂ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਇਹ ਵਿਸ਼ੇਸ਼ ਕਾਨਫਰੰਸ ਸ਼ਹੀਦੀ ਕਾਨਫਰੰਸ ਕੀਤਾ ਜਾ ਰਿਹਾ ਹੈ ਤੇ ਇਹਦੇ ਵਿੱਚ ਗੁਰੂ ਸਾਹਿਬ ਨੇ ਪੰਥ ਨੂੰ ਕੀ ਵਿਲੱਖਣ ਬਖਸ਼ਿਸ਼ ਕੀਤੀ ਆ ਉਹਦੇ ਬਾਰੇ ਅੱਜ ਵਿਚਾਰਾਂ ਹੋਣਗੀਆਂ। ਗੁਰੂ ਸਾਹਿਬ ਦੀ ਅਜ਼ੀਮ ਸ਼ਹਾਦਤ ਤੇ ਉਹਦੇ ਵੱਡੇ ਅਰਥ, ਉਹਦੇ ਮਾਇਨੇ ਤੇ ਗੁਰੂ ਸਾਹਿਬ ਦੇ ਜੀਵਨ ਦੇ ਵਿੱਚ ਜਿਹੜੇ ਉਹਨਾਂ ਨੇ ਵੱਖ-ਵੱਖ ਕੌਤਕ ਕੀਤੇ ਆ, ਉਹਨਾਂ ਨੇ ਤੇਗ ਦੇ ਜੌਹਰ ਵੀ ਦਿਖਾਏ ਆ। ਬਾਬਾ ਬਕਾਲਾ ਸਾਹਿਬ ਵਿੱਚ ਉਹਨਾਂ ਦੀ ਸਮਾਧੀ, ਗੁਰਗੱਦੀ ਦੀ ਵਿਲੱਖਣ ਅਤੇ ਦਿਲਚਸਪ ਸਾਖੀ, ਗੁਰੂ ਸਾਹਿਬ ਦੀਆਂ ਯਾਤਰਾਵਾਂ, ਪਟਨਾ ਸ਼ਹਿਰ ਦੇ ਵਿੱਚ ਵਸਣਾ, ਆਨੰਦਪੁਰ ਸਾਹਿਬ ਨੂੰ ਵਸਾਉਣਾ ਤੇ ਉਹਨਾਂ ਦੀ ਸ਼ਹਾਦਤ, ਉਹ ਅੱਜ ਉਹਨਾਂ ਦੇ ਸਾਰੇ ਜੀਵਨ ਨੂੰ ਦੇ ਉੱਤੇ ਅੱਜ ਝਾਤ ਮਾਰੀ ਜਾਏਗੀ ਤੇ ਪੰਥਕ ਜੋ ਸਾਡਾ ਇਸ ਵੇਲੇ ਸੰਘਰਸ਼ ਚੱਲ ਰਿਹਾ ਹੈ ਉਸ ਨੂੰ ਮੁੱਖ ਰੱਖਦੇ ਹਾਂ। ਗੁਰੂ ਸਾਹਿਬ ਦੇ ਜੀਵਨ ਤੋਂ ਆਪਾਂ ਕੀ ਸਿੱਖ ਸਕਦੇ ਹਾਂ ਤੇ ਗੁਰੂ ਸਾਹਿਬ ਦੀ ਜੀਵਨ ਦੇ ਵਿੱਚ ਗੁਰੂ ਸਾਹਿਬ ਦੀ ਜੀਵਨ ਦੀ ਰੌਸ਼ਨੀ ਦੇ ਵਿੱਚ ਆਪਾਂ ਕਿੱਦਾਂ ਸਿੱਖ ਸੰਘਰਸ਼ ਨੂੰ ਦੇਖ ਸਕਦੇ ਹਾਂ, ਉਹਨਾਂ ਦੇ ਇਤਿਹਾਸ ਤੇ ਉਹਨਾਂ ਦੀ ਬਾਣੀ ਚੋਂ। ਇਹ ਜਿਹੜੀ ਸ਼ਤਾਬਦੀ ਆ 350ਵੀਂ, ਇਹ ਸਾਡੇ ਲਈ ਕੀ ਅਰਥ ਰੱਖਦੀ ਆ ਤੇ ਉਹਦੇ ਨਾਲ ਕਿਉਂਕਿ ਅਸੀਂ ਗੁਰੂ ਸਾਹਿਬ ਦੇ ਉਸ ਰੂਪ ਵਿੱਚ ਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿੰਨਾ ਸਾਨੂੰ 350 ਸਾਲ ਬਾਅਦ ਉਹਨਾਂ ਬਾਰੇ ਪਤਾ ਹੈ ਕਿਉਂਕਿ ਕਿਸੇ ਨੇ ਵੀ ਉਹਨਾਂ ਦੇ ਡਾਇਰੈਕਟ ਉਸ ਵਰਤਾਰੇ ਦੇ ਦਰਸ਼ਨ ਨਹੀਂ ਕੀਤੇ। ਤੇ ਜੋ ਵੀ ਸਿੱਖ ਸਰੋਤ ਸਾਡੇ ਕੋਲ ਹੈਗੇ ਆ ਜਾਂ ਜੋ ਵੀ ਸਾਡੇ ਕੋਲ ਗੁਰੂ ਸਾਹਿਬ ਬਾਰੇ
ਇਸ ਵੇਲੇ 10ਵੇਂ ਪਾਤਸ਼ਾਹ ਦੀ ਬਾਣੀ ਤੇ ਹੋਰ ਸਿੱਖ ਸਰੋਤਾਂ ਕੋਲੋਂ ਗੁਰੂ ਸਾਹਿਬ ਬਾਰੇ ਸਾਨੂੰ ਪਤਾ ਲੱਗਦਾ, ਉਹਦੇ ਬਾਰੇ ਵੀ ਵਿਚਾਰ ਹੋਣਗੇ। ਗੁਰੂ ਸਾਹਿਬ ਦੀ ਅਥਾਹ ਸ਼ੋਭਾ ਵਿੱਚ ਅਸੀਂ ਅੱਜ ਦਾ ਦਿਨ ਲਾ ਰਹੇ ਹਾਂ ਤੇ ਸ਼ਾਇਦ ਅਸੀਂ ਅੱਜ ਸਹੀ ਰੂਪ ਦੇ ਵਿੱਚ ਪੰਥ ਦੀ ਸੇਵਾ ਲਈ ਗੁਰਮਤਿ ਅਨੁਸਾਰ ਆਪਣਾ ਫਰਜ਼ ਨਿਭਾ ਸਕਣ ਦੀ ਅੱਜ ਕੋਸ਼ਿਸ਼ ਸ਼ੁਰੂ ਕਰਨੀ ਆ। ਸੋ ਨਾਲ ਹੀ ਇਸ ਕਾਨਫਰੰਸ ਦਾ ਜੋ ਨਾਮ ਆ ਸਲਤਨਤ-ਏ ਨੌ ਆਈਨ ਤਰ, ਉਹਦੇ ਵਿੱਚ ਡਾਇਰੈਕਟ ਇੰਗਲਿਸ਼ ਟ੍ਰਾਂਸਲੇਸ਼ਨ ਇਹਦੀ ਇਹੀ ਆ ਕਿ ਗੁਰੂ ਸਾਹਿਬ ਦੀ 9ਵੇਂ ਪਾਤਸ਼ਾਹ ਦੀ ਸਲਤਨਤ, the 9th ਪਾਤਸ਼ਾਹ's empire and its constitution, ਉਹਦਾ ਸੰਵਿਧਾਨ। ਤੇ ਅੱਜ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਸਲਤਨਤ ਸੀਗੀ ਉਹਦੀ ਵਿਲੱਖਣਤਾ ਸੀਗੀ, ਉਹ ਇੱਕ ਚਲਦੀ ਫਿਰਦੀ ਸਲਤਨਤ ਸੀਗੀ, ਕਿਉਂਕਿ ਗੁਰੂ ਸਾਹਿਬ ਵੱਖ-ਵੱਖ ਯਾਤਰਾਵਾਂ ਦੇ ਵਿੱਚ ਗਏ, ਜਿੱਦਾਂ ਗੁਰੂ 10ਵੇਂ ਪਾਤਸ਼ਾਹ ਦੀ ਬਾਣੀ ਦੇ ਵਿੱਚ ਵੀ ਲਿਖਿਆ ਆ। ਤੇ ਗੁਰੂ ਸਾਹਿਬ ਨੇ ਦੁਨੀਆ ਦੇ ਦੁੱਖ ਦੂਰ ਕਰਨ ਲਈ, ਆਪਣੇ ਸਿੱਖਾਂ ਨੂੰ ਦਰਸ਼ਨ ਦੇਣ ਲਈ ਤੇ ਜਗਤ ਨੂੰ ਉਦਾਹਰਨ ਲਈ ਜਿਹੜੀਆਂ ਯਾਤਰਾਵਾਂ ਵੀ ਕੀਤੀਆਂ ਜਾਂ ਦੁਨੀਆ ਦੇ ਵਿੱਚ ਪ੍ਰਕਾਸ਼ ਵੀ ਉਹਨਾਂ ਨੇ ਲਿਆ, ਉਹਦੇ ਵਿੱਚ ਭਾਈ ਨੰਦ ਲਾਲ ਜੀ ਨੇ ਸਪੈਸੀਫਿਕਲੀ ਸਾਰੇ 10 ਪਾਤਸ਼ਾਹੀਆਂ ਦਾ, ਪਰ 9ਵੇਂ ਪਾਤਸ਼ਾਹ ਦੇ ਬਾਰੇ ਦੀ ਸਲਤਨਤ ਬਾਰੇ ਜੋ ਲਿਖਿਆ ਆ ਉਹਦੇ ਬਾਰੇ ਵੀ ਅੱਜ ਵਿਚਾਰ ਕੀਤੀ ਜਾਵੇਗੀ। ਤੇ ਉਸ ਸਲਤਨਤ ਦੀ ਵਿਲੱਖਣਤਾ ਕੀ ਸੀਗੀ ਤੇ ਉਹ ਸਲਤਨਤ ਦਾ ਜੋ ਮਿਸ਼ਨ ਸੀਗਾ, ਉਹ ਪੰਥ ਨੂੰ ਉਹਨਾਂ ਨੇ ਕੀ ਸੌਂਪਿਆ, ਉਹ ਕਾਰਜ, ਉਹਨਾਂ ਬਾਰੇ ਵੀ ਅੱਜ ਗੱਲ ਕੀਤੀ ਜਾਵੇਗੀ। ਸੋ ਸਭ ਤੋਂ ਪਹਿਲਾਂ ਇਸ ਕਾਨਫਰੰਸ ਦੇ ਜਿਹੜੇ ਬੁਲਾਰੇ ਆ ਭਾਈ ਸੰਤਬੀਰ ਸਿੰਘ, ਉਹਨਾਂ ਤੋਂ ਕਾਨਫਰੰਸ ਸ਼ੁਰੂ ਕੀਤੀ ਜਾਊਗੀ। ਉਹ ਇੱਕ ਰਿਸਰਚ ਐਸੋਸੀਏਟ ਆ ਸਿੱਖ ਰਿਸਰਚ ਇੰਸਟੀਚਿਊਟ, ਜੋ ਕਿ ਪੰਥ ਦੇ ਵਿੱਚ ਰਿਸਰਚ ਦੇ ਤੌਰ ਤੇ ਵੱਖ-ਵੱਖ ਸੇਵਾਵਾਂ ਨਿਭਾ ਰਹੀ ਆ, ਜਿਨ੍ਹਾਂ ਦਾ ਵੱਡਾ ਪ੍ਰੋਜੈਕਟ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਚੱਲ ਰਿਹਾ ਹੈ। ਤੇ ਨਾਲ ਉਹ ਸਿੱਖ ਐਕਟਿਵਿਜ਼ਮ ਤੇ ਸਿੱਖ ਕੈਂਪਾਂ ਤੇ ਵੱਖ-ਵੱਖ ਵਿਸ਼ਿਆਂ ਤੇ ਪਿਛਲੇ ਕਈ ਦਹਾਕਿਆਂ ਤੋਂ ਬੋਲਦੇ ਆ ਰਹੇ ਆ ਤੇ ਇੱਕ ਐਕਟਿਵਿਸਟ ਵਜੋਂ ਤੇ ਹੋਰ ਪੰਥਕ ਤੌਰ ਤੇ ਬੁਲਾਰੇ ਰਹੇ ਆ ਤੇ ਆਪਣੀਆਂ ਸੇਵਾਵਾਂ ਇਸ ਖੇਤਰ ਦੇ ਵਿੱਚ ਬਹੁਤ ਬਖੂਬੀ ਨਾਲ ਨਿਭਾ ਰਹੇ ਆ। ਉਹਨਾਂ ਦਾ ਅੱਜ ਜੋ ਟੌਪਿਕ ਆ ਉਹ ਥੋੜਾ ਟੱਚ ਕਰਕੇ ਤੇ ਬਾਕੀ ਭਾਈ ਸਾਹਿਬ ਉਹਨਾਂ ਨੂੰ ਆਪ ਹੀ ਕਹੂੰਗਾ ਵੀ ਉਹ ਉਹਦੇ ਉੱਤੇ ਗੱਲ ਕਰਨ। ਅੱਜ ਦਾ ਜਿਹੜਾ ਕਾਨਫਰੰਸ ਆ ਉਹਦੇ ਵਿੱਚ ਇੰਗਲਿਸ਼ ਤੇ ਪੰਜਾਬੀ ਮੁੱਖ ਰੂਪ ਦੇ ਵਿੱਚ ਹੋਵੇਗੀ, ਪਰ ਇੰਗਲਿਸ਼ ਦੇ ਵਿੱਚ ਵੀ ਵਿਚਾਰ ਹੋਣਗੇ। ਸੋ ਉਹਦੇ ਨਾਲ ਮੈਂ ਜਿਹੜਾ ਟੌਪਿਕ ਆ ਉਹਦੀ ਇੰਟਰੋਡਕਸ਼ਨ ਕਰਦਾ। ਭਾਈ ਸਾਹਿਬ ਦਾ ਟੌਪਿਕ ਨਿੱਜ ਬਲ ਦੇ ਉੱਤੇ ਆ, ਸਟਰੈਂਥ ਐਂਡ ਕਪੈਸਿਟੀ ਬਿਲਡਿੰਗ ਐਜ਼ ਇਲੂਮੀਨੇਟਡ ਇਨ ਗੁਰੂ ਤੇਗ ਬਹਾਦਰ ਸਾਹਿਬ ਸਲੋਕਸ। ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਤੇ ਬਲ ਹੋਆ ਬੰਧਨ ਛੁਟੇ ਸਭ ਕੁਛ ਹੋਤ ਉਪਾਏ। ਤੇ ਇਹਨਾਂ ਸਲੋਕਾਂ ਰਾਹੀਂ ਜੋ ਨਿੱਜ ਬਲ ਬਾਰੇ ਜਾਂ ਜੋ ਬਲ ਬਾਰੇ ਅਸੀਂ ਸਿੱਖ ਸਕਦੇ ਹਾਂ, ਗੁਰੂ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਜੋ ਪੰਥ ਨੂੰ ਬਲ ਬਖਸ਼ਿਆ ਆ ਉਹਦੇ ਬਾਰੇ ਵੀ ਗੱਲ ਕੀਤੀ ਜਾਊਗੀ। ਤੇ ਉਸ ਬਲ ਨੂੰ ਆਪਾਂ ਕਿੱਦਾਂ ਆਪਣੀ ਸਟਰੈਂਥ ਐਂਡ ਕਪੈਸਿਟੀ ਲਈ ਯੂਜ਼ ਕਰ ਸਕਦੇ ਹਾਂ, ਪਰ ਉਸ ਬਲ ਦੇ ਵਿੱਚ ਇੱਕ ਨਿਰਮਾਣਤਾ ਵੀ ਆ। ਉਹ ਗੁਰੂ ਸਾਹਿਬ ਦੇ ਸਲੋਕਾਂ ਰਾਹੀਂ ਆਪਾਂ ਉਸ ਚੀਜ਼ ਦੀ ਰੌਸ਼ਨੀ, ਉਹ ਗੁਰੂ ਸਾਹਿਬ ਦੇ ਸਲੋਕਾਂ ਦੀ ਰੌਸ਼ਨੀ ਦੇ ਵਿੱਚ ਇਸ ਟੌਪਿਕ ਉੱਤੇ ਗੱਲਬਾਤ ਕੀਤੀ ਜਾਵੇਗੀ। ਤੇ ਇਹਦੇ ਰਾਹੀਂ ਖਾਲਸਾ ਪੰਥ ਦੀ ਜਿਹੜੀ ਸਮੁੱਚੀ ਕਲੈਕਟਿਵ ਤੌਰ ਤੇ ਜਿਹੜੀ ਬਲ ਆ ਉਹਦੇ ਬਾਰੇ ਵੀ ਗੱਲ ਕੀਤੀ ਜਾਵੇਗੀ। ਤੇ ਉਹ ਕਿੱਦਾਂ ਸਿੱਖ ਸੰਘਰਸ਼ ਜੋ ਕਿ ਖਾਲਸਾ ਰਾਜ ਖਾਲਿਸਤਾਨ ਲਈ ਜੋ ਇਸ ਵੇਲੇ ਸਿੱਖਾਂ ਦਾ ਚੱਲ ਰਿਹਾ ਹੈ, ਉਹਦੇ ਪ੍ਰਤੀ ਕੀ ਕਪੈਸਿਟੀ ਬਿਲਡਿੰਗ, ਸਟਰੈਂਥ ਐਂਡ ਕਪੈਸਿਟੀ ਬਿਲਡਿੰਗ ਵਾਲੇ ਕੰਮ ਪੰਥ ਨੂੰ ਇਸ ਵੇਲੇ ਕਰਨੇ ਚਾਹੀਦੇ ਆ, ਤੇ ਗੁਰੂ ਸਾਹਿਬ ਦੇ ਇਤਿਹਾਸ ਤੇ ਗੁਰੂ ਸਾਹਿਬ ਦੀ ਬਾਣੀ ਤੋਂ ਆਪਾਂ ਕੀ ਸਿੱਖ ਸਕਦੇ ਹਾਂ। ਸੋ ਇੰਨਾ ਕਹਿੰਦਾ ਹੋਇਆ ਭਾਈ ਸੰਤਬੀਰ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਸਟੇਜ ਤੇ ਆ ਕੇ ਆਪਣੇ ਵਿਚਾਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, with Guru Tegh Bahadur Sahib Ji's Kirpa, we have gathered today to reflect on Nijbal, that inner grace-infused strength that does not collapse when the world presses down on us. Today I want to sit with two sloks that many of us know by heart, but few of us have really allowed to rearrange our lives. Bal chutkyo bandhan pare kachu na ho to paye, ko nanak ab othar gaj jo ho sahay.
बल हुआ बंधन छुटे सब कुछ हो तो पाए नानक सब कुछ तुमरे हाथ में तुम ही होत सहाय. In these two slokas, Guru Tegh Bahadur Sahib Ji takes us on a journey from exhaustion to grace, to kirpa, from my strength to your strength, from private helplessness to public courage. And along the way, we will also listen to a later couplet from Sikh tradition that many of us know. Shastr ke adin hai Raj. Shastr ke adin hai Raj, Raj bina ne tarm chale hai, tarm bina sab dale male hai, kau kisi ko Raj na de hai, jo le hai, nij bal so le hai. We will ask, what does it mean in light of Guru Tegh Bahadur Sahib Ji's Bani to say, jo le hai, nij bal so le hai? What kind of nij bal are we talking about? Can you go to the next slide? Khalsa ji, listen again to how blunt and how strong Guru Sahib Ji is. Bal chutkyo bandhan pre kachu na ho to paye. This is not polite language. This is not I'm a little bit stressed. This is not a human being. This is a human being who is at the end of themselves. Bal chutkyo. My resources are finished. My cleverness, my jalak, my contacts, my savings, my activism, my reputation, even my dharmic routine. None of them are working anymore. Bandhan pare. I am in the grips of that I cannot loosen. Patterns in the families that will not break, addictions that will not go, political structures that will not move, trauma that repeats itself. It is a whole condition. We are trapped. Kachu na ho to paye. The strategies that I used to function no longer function. All my plans are exhausted. Sad Sangatji, many of us live in these situations silently. We attend programs, we run institutions, we organize conferences, while somewhere deep inside of us, in the corner, there is someone saying, Bal chutkyo bandhan pare kachu na ho to paye. Guru Tegh Bahadur Sahib Ji in compassion brings that whisper into the open and makes it a part of their revealed Bani. He refuses to let us hide our collapse. Then he comes the turn. Ko Nanak ab ot har gaj jo ho sahay. Ab. This little word is the hinge. At the exact point where the ego has to admit defeat, another possibility emerges. Ab ot had. Now my only refuge is Hari. Now my only leaning on is the One. Guru Sahib invokes the old image of the elephant dragged into the water by the octopus. On the land, the elephant is powerful. In water, he is in his wrong element. His strength becomes useless. He will drown unless a different kind of help intervenes. Khalsa Ji, is that not our condition in so many areas? We are strong in some places, in business, in technical skill, and then life pulls us into a depth where none of that works. The slok says, when you find yourself there, recognize it. You are the elephant in the wrong element. Your survival, your sanity, your future do not depend on you getting bigger muscles, getting more money, being stronger. They depend on you crying out to Guru Sahib and saying, Ab ot had, from your deep inside. And then in the second slok, the voice shifts. Bal hua bandhan chute sab kuch ho to paye. Now the speaker, now Guru Sahib says, my strength has returned, the bonds have loosened, everything is possible again. The circumstances may still be hard, but the interior posture has changed. How has it changed? The last line tells us, Nanak, sab kuch tumre haath mein, tum hi ho to sahay. This is Nijbal, strength that is real, but not owned, capacity that is fully active, but also fully surrendered to Akal Purkh Vaheguru. The journey between the two sloks is therefore not from weakness to egotistic power, from weakness to homme. It is from the illusion of control to the clarity of dependence, from self-reliance to reliance on the Divine One. Next slide. If Nijbal is not manufactured by the self, where does it come from?
In Gurmat, the bal of the Guru is not simply physical force or institutional rank. The Guru is a living channel of Akal Purukh's light. The Guru's bal is the capacity to awaken that jyot, that light in others, to turn human beings towards hukam, to make them capable of saying with integrity, Sab kuch tumre haath mein. Guru Tegh Bahadur Sahib Ji's life on the surface looks anything but powerful. In worldly terms, he spends years in the background in Bakala Sahib. His authority is challenged by false gurus. Masans and other relatives resist him. There is no massive imperial court around him. Yet read his sloks and look at his final act, and a different picture emerges. Here is a guru who sees the world's games with complete lucidity, with complete clarity, who has no illusions about death, wealth, or fame, and who is utterly anchored in the remembrance of Akal Purkh Vaheguru. When the time comes, this interior bal steps forth into public history in Chandni Chowk in Delhi in a way that changes the course of Dharam on the subcontinent. The bal of the Gurmukh is a participation in this. A Gurmukh is not simply a charismatic personality. A Gurmukh is one whose face is turned constantly towards the Guru. Their bal is like the moon's light. The moon owns nothing, but it receives and reflects the light of the sun. What does his bal look like in person? Guru Tegh Bahadur Sahib Ji's Bani and Jivan suggest a few marks. First, Simran. Simran that is steady and not performative. The tongue may be quiet, but the heart is fully awake. Virag. A genuine loosening of the grip of status, praise, and worldly safety. Vivek. Sharp discrimination. The ability to sense falsehood even when it is covered in religious language. Nimrata. Humility that is not self-hatred, but a clear sense that I am a servant, a channel, not a source. Sad Sangat Ji, this is why seekers are told to come near, not just to believe certain ideas, but to sit again and again where the Guru's influence hits them, to come again and again into Sangat, into Shabad, into Ardas, into Seva. Over time, the inner weather shifts, reactions change, fears rearrange, decisions look different. The change is Nij Bal of the Guru moving in. Now here's where Guru Sahib Ji's teachings cuts across our modern conditioning. We live in a world today that rewards constant projection. Be strong, never show weakness, always have a good take, always be in control. In that world, to say Bal chut kyo bandhan pare kachu na ho to paaye feels like a failure. But Guru Sahib says, come stand in front of Guru Granth Sahib Ji, in front of the Sangat, and in front of your own conscience and say exactly this, become Balheen in the right place. This is not romanticizing weakness, this is a spiritual realm. There are 3 steps here. First, become and name your helplessness in Ardas and say Bal chut kyo in the Guru's presence. Saying this is a form of faith. You are saying, I am finished, but you are not. Second, this honesty begins to crack your home. The ego thrives on the story that if I just try harder, if I just control more variables, I will fix it. When that story finally stops working, there's a moment of crisis. Either I collapse into cynicism or I soften into nimrata. I am not the savior here. I am not the center. I am only a sevadar in a universe that does not belong to me. Third, as the slok show, surrendering my bal is a condition to receive your bal. The first slok is saturated with I, my. The second saturates yourself with you. Sab kuch tumre haath mein, tum hi hot sahay. Strength returns, but ownership shifts. The Gurmukh still acts, but now as an instrument, not as a little dictator. Khalsa Ji, this is the difference between power that crushes and power that serves, between leadership that drains a Sangat and leadership that steadies a Sangat. The first clings to its own bal, the second has already confessed Bal chut kyo and now lives off of Bal hoa, that is recognized as a gift from Vaheguru. Next slide. Khalsa Ji, this bal is not a private wellness project. Whenever one Sikh truly stands in Nij Bal, the whole Panth stands a little stronger.
Look at Guru Tegh Bahadur Sahib's final walk to Delhi. Outwardly, he is just one Guru with one small Jatha of 3 Sikhs. But inwardly, the entire lineage of Guru Sahibs is walking with him. The Langar of Guru Nanak Sahib, the Seva of Guru Angad Sahib, the organizing of Guru Amar Das Sahib, the city building of Guru Ram Das Sahib, the Shahadat of Guru Arjan Sahib, the Miri Piri of Guru Har Gobind Sahib, the compassion of Guru Har Rai Sahib, the healing of Guru Har Krishan Sahib, and the future Khalsa of Guru Gobind Singh Sahib. All of that spiritual capital is concentrated in the Nij Bal of Guru Tegh Bahadur Sahib as he refuses Aurangzeb. This is the Nij Bal that is running through the Panth's veins. The same is true of his companions, by Matidas, by Satidas, by Dayala Ji. Each of them could have made it personal, my life, my pain, my safety. Instead, their surrender is so whole that their actions become Panthic statements. The empire hears a few defined prisoners, but the Panth hears its own conscience speaking out loud. How does this flow work today? At the individual level, Nij Bal makes a Sikh harder to buy, harder to frighten. A person who has gone through Bal Churkyo Bandhan Pare, Kashu Na Ho To Paye, and has tasted Bal Hua Bandhan Chute Sab Kuch Ho To Paye, cannot be easily bought. Their steadiness in family, in a committee, in an organization, quietly rewrites the atmosphere. At the Sangat level, when there are even a handful of such people, culture changes. Meetings become less about ego, more about Gurmat. Decisions begin with Ardas, not with WhatsApp. Sarbat Khalsa becomes not just a memory of one day in Anandpur Sahib, but a living practice of wide consultation and shared responsibility. At the Panthic level, when Sangats around the world are shaped by Nij Bal, the Panth acquires a recognizable face in history, a people who feed without asking about caste, who resist without losing their humanity, who remember their shaheeds without erasing anyone else's pain, who can die well and also live well. This also means, Satsangaji, that our favorite adjectives can become dangerous. Panthic committee, Panthic institution, Panthic media, Panthic front. If there's no Nij Bal inside, these phrases become empty packaging. Nij Bal asks us sharp questions. If I sit with the mic in my hand and I claim to speak for the Panth, what is actually powering my words? Is it my hurt ego? Is it my Jatha agenda? Is it my fear of losing relevance? Or is it years of honest wrestling with Bal Churkyo before Guru Sahib? When we declare something a Panthic stand, did it grow out of collective Ardas, Sangat-wide listening, and actual Qurbani, or out of a quick poster and a logo? When we say defending the Panth, do the most vulnerable Sikhs, women facing violence at home, working class Sikhs, caste oppressed Sikhs, imprisoned Sikhs, do they actually feel defended by what we do? Khalsaji, one individual embodies the strength of the Panth, not by loudly claiming representation, but by quietly living this journey from self-strength to the Nij Bal of the Guru. Sooner or later, the Panth recognizes such people because they have the fragrance that has always been held around true leaders in the Panth. Next slide. Let us go for a moment to Anandpur Sahib. Guru Tegh Bahadur Sahib's Guruship is born in controversy. False claimants at Bakala, Masans who are threatened, dynamics of jealousy and denial that many of us face in our own lives and spaces. Guru Sahib could have responded with worldly tactics, buying people off, crushing dissent, surrounding himself with people who flattered him. Instead, he begins a slow work of forming Nij Bal in individuals and Sangats. He travels to places the center has forgotten, poor villages on the margins of the empire, and speaks Gurbani that cuts through empty comforts. He warns against false hope, points again and again to the fragility of life, and invites people into Naam, so that when crisis comes, they are not spiritually bankrupt. He establishes Anandpur Sahib not as a tourist site, but as a training ground. Anand here is not entertainment. It is a quiet joy that comes when a community starts to align itself with inner hukum. It is a soil that young Baba Gobind Rai grows up in.
His eyes open in a world where Guru's bal is not showy but deep, where outward instability is met with inward clarity, where the path from Shabad to Shastar is not straight through rage but through Virag and Vivek. In Anandpur, Guru Tegh Bahadur Sahib Ji also begins to give concrete form to the integration of Deg and Teg. This is where Langar, Sangat, Kirtan, and also Shastra Vidya, collective decision making, all begin to knit together into one way of Bantik life. It is not accidental that the Khalsa is later revealed in the same landscape. The lesson for us is uncomfortable and freeing at the same time. Nijbal in our communities will not be built by Twitter threads, by annual reports, or by grand slogans. It will be built by naming and addressing jealousy, factionalism, and ego honestly the way Guru Sahib faced resistance, by teaching Shabad in a way that questions illusions and wealth, success, and fear, not just time to fill in programs, by forming children and youth to be people of Ardas and Vivek, not just high-achieving professionals with a thin layer of Sikhi on top, by designing Gurdwaras and institutions so that Guru Granth Sahib really is the center of decision-making, not just a backdrop. Anandpur Sahib teaches us Nijbal is cultivated long before the spectacular moment of Shahadat. If we want Bantik Bal in crisis, we must accept the long, sometimes boring work of forming Nijbal in ordinary days. We stand beneath Nishan Sahibs that silently proclaim Deg Deg Fateh. Our Ardas remembers Pant Ki Jeet. If we talk about Nijbal but forget about Deg and Teg, we shrink Sikh strength into private spirituality. Nijbal is meant to flow from the inner world into the kitchen and into the battlefield, into prachar and into protest. Deg is Nijbal turned towards care. When I know Sab kuch tumre haath mein, I can feed others without condescending them, because I know I too am being fed. I can sustain seva over years without getting burnt out, because I am not drawing only on my own emotional tank, but on the Guru's strength. Deg-shaped Nijbal today might look like langar halls that are consciously open to the poor, to international students, to migrants, to neighbors, where uncomfortable conversations about caste, gender, and access that make langar are opened up to everyone. Where community-level responses to mental health, addiction, and domestic abuse are rooted in gurmat and professional wisdom, not in secrecy and victim blaming. Where educational projects give Sikhs a spine of history and Shabad, so that when propaganda comes, there's something solid inside of them to answer it. Without Nijbal, the Deg work can only dissolve into busy work or search for good optics. But with Nijbal, it becomes quiet rebellion against a world that constantly abandons the vulnerable. Deg is Nijbal turned towards confrontation. When I know sab kuch tumre haath mein, I can say no to injustice without shaking, because I am clinging not to my own survival at any cost. Deg-shaped Nijbal today might be organized legal defense when Sikhs are targeted as extremists, when our kakars and our dastars are banned, when our rights are curtailed. Persistent documentation and truth-telling about Kalukaras, 1984, disappearances, enforced silences here and in Punjab, even when authorities tell us to forget. And standing shoulder to shoulder with other oppressed communities, not as a favor, but as a recognition that Dharam has one side and tyranny has another. Without Nijbal, Deg can become bravado, aggression, or power hungry. With Nijbal, Deg becomes disciplined willingness to spend ourselves for what is right without losing compassion. Deg without Deg keeps everyone comfortable while structures of violence remain untouched. Deg without Deg destroys trust and reproduces what we say we hate. Guru Tegh Bahadur Sahib Ji is a meeting point in the middle. His sloks are Deg for the soul, his shahadat is Deg for dharm. In him both flow the same inner confession.
नानक सब कुछ तुमरे हाथ में तुम ही होत सहाय. So Khalsa ji, whenever we stamp something as Panthik, we should ask 3 questions. Does this strengthen Deg? Does it give real care, real nourishment, real teaching? Does this sharpen the Theg? Does it give real courage, real resistance, real protection? Is it drawing from the Guru's Nijbal or from our own insecurity and need to be seen? If the answer to the third is wrong, the first 2 will eventually rot and fall away. Now let us turn to that famous couplet from Sikh tradition. Shastran ke adeen hai Raj, Raj bina nahi dharm chale hai, dharm bina sab dale male hai, kau kisi ko Raj na de hai, jo le nij bal se le hai. These lines are not from Guru Granth Sahib Ji, they come from later Panthik tradition, but they have become a part of our Panthik vocabulary. They deserve careful listening. Shastran ke adeen hai Raj. Raj depends on Shastar. In other words, sovereignty requires a capacity to protect and to enforce. In a fallen world, if you cannot defend, your Raj is just a slogan, not a reality. Raj bina nahi dharm chale hai. Without some form of Raj, Dharm struggles to survive. If a community is permanently under the heel of tyrants, it becomes very hard to live justly, to care for the weak, to practice what you preach. Structures and powers matter. Dharm bina sab dale malehe. Without Dharm, everything becomes decay. Raj without Dharm is only oppression, whether it comes dressed as religion, as nationalism, or as development. Koi kisi ko Raj na de hai. No one gives real power. Colonial rulers, imperial states, the Indian government, local elites do not simply hand over meaningful authority because you ask nicely. Jo lehe, nij bal so lehe. Whoever does take Raj takes it through their own nij bal. Now, if we take nij bal in a purely worldly sense, that last line can be abused to mean whoever is strongest wins. Grab whatever you can. But we are not reading it that way. We are reading it through the lens of Guru Tegh Bahadur Sahib Ji's sloks. Through that lens, Jo lehe nijbal se lehe means something more demanding. Only people who have undergone the journey from Bal churkyo bandhan pre kachu na hota paye to Bal hua bandhan chute sab kuch hota paye are fit to shoulder the Raj in a way that keeps Dharm alive. Without Guru's nijbal, Shastran ke adeen hai Raj becomes a justification for endless violence. Raj bina nahi dharm chale becomes an excuse for any project that waves a Nishan Sahib while copying the same oppressive logic as its enemies. Jo lehe nijbal se lehe becomes a justification for egotistical, home-based power dressed in Panthik language. But with that nijbal, Shastar are taken up with full awareness of hukam and full readiness to pay the ultimate price. Raj is sought or supported not to dominate, but to make space for Deg and Deg, for Dharm to function. Jo lehe nijbal se lehe becomes a call to formation. Do not wait for tyrants to reform. Become the kind of people whose inner strength makes you capable of wielding power without betraying Dharm. When we shout this couplet at rallies, when we put it on posters, we must ask, which nijbal are we invoking? Is it the nijbal of these sloks, kirpa infused, surrendered, anchored in ardas? Then the line commits us to a long discipline. It says, build yourself, build your sangat, build your institutions in Gurmat, so that when you exercise any amount of power in Raj, even the small Raj of a committee or a Gurdwara board, it smells of justice and seva, not of arrogance. If it is a nijbal of wounded pride, then we are repeating the world back to itself with our symbols painted on top. Guru Tegh Bahadur Sahib Ji is our interpreter here. He was a sovereign Guru. He had Shastar, he had Sangat. His Raj culminated not in the building of a palace, but in offering his head so that others could practice their path. That is what nijbal looks like when it touches Raj and Dharm together. For the Panth today to honor both the sloks and this couplet is to accept 2 truths at once. Dharm will have no concern for power becoming wishful thinking. Power with no nijbal becomes oppression dressed as Sikhi.
Sad Sangat Ji, we live between these two states again and again. Bal chutke bandan pre kachu na ho to paye, and bal hua bandan chute sab kuch ho to paye. Individually, as families, as sangats, as a panth scattered across the globe, still carrying the wounds of Kallukare, 1984, disappearances, surveillance, and everyday racism. The promise of Guru Tegh Bahadur Sahib Ji's sloks is not that we will never feel like the first line again. The promise is that whenever we are honest enough to say, Bal churkyo bandan pade kachu na ho to paye, and to add up orthar, Nij Bal is possible again. Strength can be restored, bonds can loosen, and actions can reappear, but as a gift, not as a possession. For individuals, this means building small, stubborn habits of Simran, Shabad, and Ardas, where we tell the truth about our exhaustion and ask not only for relief, but for alignment with true hukam. Watching our own hearts when we step into leadership and activism. Is this my bal flexing, or is this the Nij Bal of the Guru being spent in seva? Being willing sometimes to step back, to say no, because we trust sab kuch tumre haath mein, and that the world does not begin or end with our efforts. For Sangats and institutions, this means designing decision-making that really honors Guru Granth Sahib Ji and Sangat, not just the loudest voices or the richest pocketbooks. Evaluating projects not only by numbers and visibility, but by the extent to which they deepen Tegh, sharpen Tegh, and are rooted in the Nij Bal of the Guru rather than fear. Being honest when we have lost the plot, when we have let Panthik become a brand instead of a responsibility. For the Panth as a whole, scattered yet still united, it means returning again and again to the last line as our anchor. Nanak sab kuch tumre haath mein tum hi ho to sahay. May Guru Tegh Bahadur Sahib Ji bless this Panth with such Nij Bal that our fear turns into fearlessness, our bondage turns into wise freedom, our Tegh is generous and just, our Tegh is disciplined and clean, our talk of Raj is always in service of Dharm. And may our lives, our Sangat, our institutions become the true instruments of Vaheguru's Hukam. For all the mistakes I've made, please forgive me. Vaheguru Ji Ka Khalsa, Vaheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸੰਤਬੀਰ ਸਿੰਘ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਿਜ ਬਲ ਨੂੰ ਗੁਰੂ ਸਾਹਿਬ ਦੇ ਸ਼ਲੋਕਾਂ ਦੀ ਰੌਸ਼ਨੀ ਦੇ ਵਿੱਚ ਸੰਗਤ ਅੱਗੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਸੋ ਹੁਣ ਉਹਨਾਂ ਨੂੰ ਐਜ਼ ਅ ਬੁਲਾਰੇ ਸਨਮਾਨ ਦੇਣ ਲਈ ਡਾਕਟਰ ਅਮਰਜੀਤ ਸਿੰਘ, ਭਾਈ ਗੁਰਦੇਵ ਸਿੰਘ ਤੇ ਗਿਆਨੀ ਜੀਵਾ ਸਿੰਘ ਉਹਨਾਂ ਨੂੰ ਬੇਨਤੀ ਆ ਕਿ ਭਾਈ ਸੰਤਬੀਰ ਸਿੰਘ ਉਹਨਾਂ ਨੂੰ ਸਨਮਾਨ ਦੇਣ ਲਈ ਅੱਗੇ ਆਉਣ। ਹੁਣ ਅਸੀਂ ਅਗਲੇ ਬੁਲਾਰੇ ਵੱਲ ਜਾਵਾਂਗੇ। ਅਗਲੇ ਬੁਲਾਰੇ ਗਿਆਨੀ ਜੀਵਾ ਸਿੰਘ ਜੀ ਜੋ ਕਿ ਬਾਬਾ ਵਿਧੀ ਚੰਦ ਸੰਪਰਦਾ ਦਮਦਮੀ ਟਕਸਾਲ ਦੇ ਉੱਗੇ ਗਿਆਨੀ ਸਾਹਿਬ, ਕਥਾਵਾਚਕ ਅਤੇ ਵਿਦਿਆਰਥੀ ਨੇ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਰੰਪਰਾਗਤ ਅਤੇ ਅਧਿਕਾਰਤ ਸਿੱਖ ਸਰੋਤ ਤੇ ਗੁਰੂ 10ਵੇਂ ਪਾਤਸ਼ਾਹ ਦੀ ਬਾਣੀ ਸ਼੍ਰੀ ਦਸਮ ਗ੍ਰੰਥ ਸਾਹਿਬ ਅਤੇ ਸੂਰਜ ਪ੍ਰਕਾਸ਼ ਦੀ ਰੌਸ਼ਨੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੀ ਰੂਹਾਨੀ ਡੂੰਘਾਈ, ਉਹਨਾਂ ਦਾ ਚਰਿੱਤਰ, ਉਹਨਾਂ ਦਾ ਬੇਮਿਸਾਲ ਸਿਦਕ, ਉਹਨਾਂ ਦੀ ਨੈਤਿਕ ਦ੍ਰਿੜਤਾ, ਮਹਾਨ ਜੀਵਨ, ਉਹਨਾਂ ਦੀ ਦ੍ਰਿਸ਼ਟੀ, ਬਹਾਦਰੀ ਅਤੇ ਧਰਮ ਤੇ ਸ੍ਰਿਸ਼ਟ ਦੀ ਰੱਖਿਆ ਲਈ ਦਿੱਤੀ ਬੇਮਿਸਾਲ ਅਤੇ ਮਹਾਨ ਸ਼ਹਾਦਤ ਨੂੰ ਇਹਨਾਂ ਰਵਾਇਤੀ ਸਿੱਖ ਸਰੋਤਾਂ ਅਤੇ ਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਵਿਚਾਰਨ ਅਤੇ ਸਮਝਣ ਦਾ ਮੌਕਾ ਸੰਗਤ ਅੱਗੇ ਆਪਣੇ ਵਿਚਾਰ ਰੱਖਣਗੇ। ਸੋ ਇੰਨਾ ਕਹਿੰਦਾ ਹੋਇਆ ਗਿਆਨੀ ਜੀਵਾ ਸਿੰਘ ਉਹਨਾਂ ਨੂੰ ਬੇਨਤੀ ਕਰਦਾ ਹਾਂ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ,
तेग बहादुर के चलत भयो जगत को शोक। है सब जग भयो जय 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 सुरलोक। परम सन्मान योग गुरु रूप खालसा साध संगत जीओ, सिमर फतेह प्रवान करो जी, गज के आखो जी वाहिगुरु जी का खालसा वाहिगुरु जी की फतेह। आओ सतगुरु जी का पावन पवित्र जीवन, उन्हां दी महान देण नूं आपां पुरातन स्रोत जो साडे इतिहास के ग्रंथ ने उन्हां विचों ਅਤੇ ਦਸਮ ਦੀ ਬਾਣੀ ਵਿੱਚੋਂ ਸਮਝਣ ਦਾ ਯਤਨ ਕਰੀਏ। ਇੱਕ ਰਵਾਇਤ, ਹੁਣ ਬਹੁਤ ਹੀ ਸਤਿਕਾਰਯੋਗ ਬੁਲਾਰੇ ਬੈਠੇ ਨੇ, ਸਤਿਕਾਰਯੋਗ ਡਾਕਟਰ ਸਾਹਿਬ ਬੈਠੇ ਨੇ। ਇੱਕ ਰਵਾਇਤ ਬੜੀ ਪ੍ਰਸਿੱਧ ਹੈ, ਹੁਣ ਪਤਾ ਨਹੀਂ ਕਿ ਇਹ ਔਰੰਗਜ਼ੇਬ ਨੂੰ ਬਚਾਉਣ ਵਾਸਤੇ ਘੜੀ ਗਈ ਹੈ ਕਿ ਇਹ ਅਸਲੀਅਤ ਵਿੱਚ ਹੈ। ਔਰੰਗਜ਼ੇਬ ਬਾਰੇ ਸਾਡੇ ਗ੍ਰੰਥ ਕਹਿੰਦੇ ਨੇ ਕਿ ਗੀਤਾ ਦਾ ਪਾਠ ਸੁਣਦਾ ਸੀ। ਹੁਣ ਜਿੰਨਾ ਉਹ ਕੱਟੜ ਹੋਇਆ ਹੈ, ਜਾਪਦਾ ਤਾਂ ਨਹੀਂ ਵੀ ਉਹ ਗੀਤਾ ਦਾ ਨਾਮ ਹੀ ਜ਼ੁਬਾਨ ਤੋਂ ਲੈ ਜੇ, ਪਰ ਜੋ ਵੀ ਚੱਲਦਾ ਆਉਂਦਾ ਹੈ ਉਹਦੇ ਅੱਗੇ ਇੱਕ ਸ਼ਲੋਕ ਆਉਂਦਾ ਹੈ, ਅਧਿਆਏ 18ਵਾਂ ਗੀਤਾ ਦੀ ਇੱਥੇ ਜਾ ਕੇ ਸਮਾਪਤੀ ਹੁੰਦੀ ਹੈ। ਸ਼੍ਰੀਆਨ ਸਵੈ ਧਰਮੋ ਵਿਗੁਣਾ ਪਰ ਧਰਮਾਤ ਸਵਾ ਅਨੁਸ਼ਰਾਤ। ਆਪਣਾ ਧਰਮ ਜਿਹੜਾ ਹੈ ਇਹੀ ਚੰਗਾ ਹੈ, ਭਾਵੇਂ ਨਿਗੁਣਾ ਹੀ ਹੋਵੇ, ਜਿਸ ਧਰਮ ਵਿੱਚ ਤੁਸੀਂ ਪੈਦਾ ਹੋਏ। ਦੂਸਰੇ ਦਾ ਧਰਮ ਭਾਵੇਂ ਜਿੰਨਾ ਮਰਜ਼ੀ ਵਧੀਆ ਹੋਵੇ, ਪਰ ਦੂਸਰੇ ਦਾ ਧਰਮ ਜਿਹੜਾ ਹੈ ਉਹ ਤੁਹਾਡੀ ਗਤੀ ਨਹੀਂ ਕਰੂਗਾ, ਉਹ ਤੁਹਾਨੂੰ ਮੁਕਤ ਨਹੀਂ ਕਰੂਗਾ, ਕਲਿਆਣ ਨਹੀਂ ਕਰੂਗਾ। ਦੋ ਸ਼ਲੋਕ ਨੇ, ਇੱਕ ਅਧਿਆਏ 3 ਤੇ ਇੱਕ ਅਧਿਆਏ 18ਵਾਂ। ਇਹ ਸਵੈ ਧਰਮੇ ਨਿਧਨਮ ਸ਼੍ਰੇਆ, ਆਪਣੇ ਧਰਮ ਵਿੱਚ ਮਰੋ, ਇਹੀ ਤੁਹਾਡੇ ਵਾਸਤੇ ਕਲਿਆਣਕਾਰੀ ਹੈ। ਪਰ ਧਰਮੋਂ ਭਿਆਵਾ, ਦੂਸਰੇ ਧਰਮ 'ਚ ਮਰੋਗੇ ਤਾਂ ਭਿਆਨਕ ਹੈ, ਭਾਵ ਦੁਖਦਾਈ ਹੋਵੇਗਾ, ਸਜ਼ਾ ਪ੍ਰਾਪਤ ਹੋਵੇਗੀ। ਤਾਂ ਕਹਿੰਦੇ ਜਦੋਂ ਔਰੰਗਜ਼ੇਬ ਨੇ ਇਹ ਅਰਥ ਸੁਣਿਆ, ਪਿਤਾ ਜਿਹੜਾ ਸੀ ਉਹ ਬੜਾ ਤੇਜ਼ ਸੀ, ਉਹ ਨਹੀਂ ਸੀ ਇਹ ਸ਼ਲੋਕ ਪੜ੍ਹਦਾ, ਉਹ ਛੱਡ ਦਿੰਦਾ ਸੀ। ਇਸ ਬੰਦੇ ਨੂੰ ਇਹ ਚੀਜ਼ ਨਹੀਂ ਦੱਸਣ ਦੀ ਲੋੜ ਸਾਨੂੰ, ਪਰ ਉਹਦੇ ਬੇਟੇ ਨੇ ਭੁਲੇਖੇ ਨਾਲ ਪੜ੍ਹ ਦਿੱਤਾ ਵਿਦਵਾਨ ਦੇ। ਤਾਂ ਔਰੰਗਜ਼ੇਬ ਨੇ ਇਸ ਸ਼ਲੋਕ ਬਾਰੇ ਬੜੀ ਡੂੰਘੀ ਵਿਚਾਰ ਕੀਤੀ ਕਿ ਜੇ ਆਪਣਾ ਧਰਮ ਹੀ ਵਧੀਆ ਹੈ ਤੇ ਫਿਰ ਮੈਂ ਆਪਣਾ ਧਰਮ ਹੀ ਫੈਲਾਉਣ ਤੇ ਜ਼ੋਰ ਲਾਉਣਾ ਹਾਂ। ਇਹ ਸੰਕਲਪ ਕਾਜ਼ੀਆਂ ਮੁਲਾਣਿਆਂ ਅੱਗੇ ਉਹਨੇ ਪ੍ਰਗਟ ਕੀਤਾ। ਉਹ ਅੱਗੇ ਰੈਡੀ ਸਨ, ਉਹ ਕਹਿੰਦੇ ਬਾਦਸ਼ਾਹ ਸਲਾਮਤ, ਅਸੀਂ ਤਾਂ ਡਰਦੇ ਤੈਨੂੰ ਕੁਝ ਨਹੀਂ ਕਹਿੰਦੇ ਵੀ ਤੁਸੀਂ ਗੁੱਸੇ 'ਚ ਆ ਜਾਓਗੇ, ਪਰ ਸ਼ਰਅ ਜਿਹੜੀ ਹੈ ਉਹ ਕਹਿੰਦੀ ਹੈ ਕਿ ਇਸਲਾਮ ਦੀ ਤਰੱਕੀ ਵਾਸਤੇ ਜਿਹੜਾ ਬਾਦਸ਼ਾਹ ਆਪਣੀ ਤਾਕਤ ਲਾਵੇਗਾ ਉਹਨੂੰ ਸਿੱਧਾ ਬਹਿਸ਼ਤਾਂ ਵਿੱਚ ਜਗ੍ਹਾ ਮਿਲੇਗੀ। ਹਜ਼ਰਤ ਮੁਹੰਮਦ ਸਾਹਿਬ ਦਾ ਵਚਨ ਹੈ, ਤਾਂ ਤੁਹਾਨੂੰ ਖੁਦਾ ਨੇ ਸਮਰੱਥਾ ਬਖਸ਼ੀ ਹੈ, ਇਸ ਕਰਕੇ ਤੁਸੀਂ ਇਹ ਯਤਨ ਕਰੋ। ਤਾਂ ਇਸ ਤੋਂ ਬਾਅਦ ਸਾਡੇ ਗ੍ਰੰਥ ਕਹਿੰਦੇ, ਰਵਾਇਤਾਂ ਕਹਿੰਦੀਆਂ ਨੇ ਕਿ ਔਰੰਗਜ਼ੇਬ ਜਿਹੜਾ ਹੈ ਉਹਨੇ ਹੁਕਮ ਚਾੜ ਦਿੱਤਾ ਸੀ ਕਿ ਕਿਸੇ ਤਰ੍ਹਾਂ ਵੀ ਉਸ ਟਾਈਮ ਜਿਹੜੇ ਹਿੰਦੂ ਧਰਮ ਦੇ ਮੈਂਬਰ ਨੇ ਉਹਨਾਂ ਨੂੰ ਇਸਲਾਮ ਦੇ ਵਿੱਚ ਲਿਆਂਦਾ ਜਾਵੇ। ਕਸ਼ਮੀਰ ਹਿੰਦੂਆਂ ਦਾ ਗੜ੍ਹ ਸੀ। ਇੱਥੋਂ ਭਾਈ ਸੰਤੋਖ ਸਿੰਘ ਜੀ ਬਹੁਤ ਜ਼ਿਆਦਾ ਰੌਚਕਤਾ ਨਾਲ ਲਿਖਦੇ ਨੇ, ਉਹਨਾਂ ਦਾ ਸੁਭਾਅ ਹੈ, ਉਹ ਇਕੱਲੇ ਇਤਿਹਾਸਕਾਰ ਨਹੀਂ, ਨਾਲ ਕਵੀ ਵੀ ਨੇ ਨਾ।
ਇਤਿਹਾਸਕਾਰ ਹੋਵੇ ਤੇ ਦੋ ਚਾਰ ਗੱਲਾਂ ਲਿਖਣੀਆਂ ਹੁੰਦੀਆਂ, ਫਲਾਨੀ ਡੇਟ ਨੂੰ ਬਰਥ ਹੋਇਆ, ਫਲਾਨੀ ਡੇਟ ਨੂੰ ਵਿਆਹ ਹੋਇਆ, ਇੰਨੇ ਨਿਆਣੇ ਹੋਏ, ਆ ਸ਼ਹਿਰ ਵਸਾਇਆ, ਆ ਕੁਝ ਕਰਕੇ ਤੇ ਇੰਨੀ ਕੁ ਤਰੀਕ ਨੂੰ ਚੜ੍ਹਾਈ ਕਰ ਗਏ। ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਇੱਕ ਸਿੱਖਿਆ ਦਿੰਦੇ ਨੇ ਕਿ ਗੁਰੂ ਦੇ ਗੁਣ ਦਾ ਪਰਮੇਸ਼ਰ ਵਾਂਗ ਗਾਓ, ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਤਾਂ ਇਹ ਕੋਈ ਖੂਬੀ ਕਹਿ ਲਓ, ਕਿਰਪਾ ਕਹਿ ਲਓ ਗੁਰੂ ਮਹਾਰਾਜ ਦੀ ਸਿੱਖਾਂ ਤੇ। ਇਹ ਜਦੋਂ ਗੁਰੂ ਸਾਹਿਬ ਦਾ ਪੁਰਾਤਨ ਵਿਦਵਾਨ ਇਤਿਹਾਸ ਲਿਖਦੇ ਸੀ, ਭਾਵੇਂ ਉਹਨਾਂ ਪਾਸ ਇੰਨੇ ਸਾਧਨ ਨਹੀਂ ਸੀ, ਗੱਡਿਆਂ ਤੇ ਪਤਾ ਨਹੀਂ ਤੁਰ ਕੇ ਜਾਂਦੇ ਸੀ ਕਿ ਗੱਡਿਆਂ ਤੇ ਜਾਂਦੇ ਸੀ ਕਿ ਘੋੜਿਆਂ ਤੇ ਜਾਂਦੇ ਸੀ। ਹੁਣ ਕਹਿਣਾ ਤਾਂ ਬੜਾ ਸੌਖਾ ਹੈ, ਪਰ ਜਿੰਨੀ ਵੀ ਉਹਨਾਂ ਜਾਣਕਾਰੀ ਸਾਨੂੰ ਇਕੱਠੀ ਕਰਕੇ ਦਿੱਤੀ, ਫਿਰ ਉਹਦਾ ਹੰਕਾਰ ਨਹੀਂ ਕੀਤਾ। ਫਿਰ ਕੀ ਆਖਿਆ, ਇਹਨੂੰ ਗੁਰਮਤਿ ਦੀ ਰੌਸ਼ਨੀ 'ਚ ਵਿਚਾਰ ਲਓ, ਜਿਹੜੀ ਚੀਜ਼ ਰੱਖਣ ਵਾਲੀ ਹੈ ਉਹ ਰੱਖ ਲਓ। ਤੇ ਇਹੀ ਸਾਨੂੰ ਦਸਵੇਂ ਪਾਤਸ਼ਾਹ ਨੇ ਦਸਮ ਵਿੱਚ ਵੀ ਕਿਹਾ, ਚੂਕ ਹੋਏ ਕਬ ਲਿਹੋ ਸੁਧਾਰੋ ਨਿਮਰਤਾ ਹੈ ਮਹਾਰਾਜ ਦੀ। ਤਾਂ ਉਹਨਾਂ ਇਸ ਤਰ੍ਹਾਂ ਮਿਹਨਤ ਕਰਕੇ ਕਾਫੀ ਇਤਿਹਾਸ ਜਿਹੜਾ ਹੈ, ਸਰੋਤ ਜਿਹੜੇ ਨੇ ਹੈ ਤਾਂ ਸਾਡੇ ਉਹੀ ਪੁਰਾਤਨ ਸਰੋਤ ਨੇ, ਉਹਦੇ ਉੱਤੇ ਭਾਵ ਆਪਾਂ ਨੀਹਾਂ ਉਹੋ ਹੀ ਰੱਖਾਂਗੇ, ਬਿਲਡਿੰਗ ਭਾਵੇਂ ਨਵੀਂ ਬਣਾਉਣ ਦਾ ਯਤਨ ਕਰੀਏ, ਪਰ ਨੀਹਾਂ ਉਹੀ ਰਹਿਣਗੀਆਂ, ਉਸ ਤੋਂ ਵੱਧ ਸਾਡੇ ਤੋਂ ਸਰੋਤ ਹੈ ਨਹੀਂ। ਸੋ ਦਾਸ ਵਿਸ਼ੇ ਨੂੰ ਹੋਰ ਪਾਸੇ ਨਾ ਲੈ ਕੇ ਜਾਵੇ। ਤਾਂ ਭਾਈ ਸੰਤੋਖ ਸਿੰਘ ਜੀ ਨੇ ਇੱਕ ਤਰੀਕਾ ਗੁਰੂ ਮਹਾਰਾਜ ਵਾਲਾ ਅਪਣਾਇਆ। ਸ਼ਹੀਦ ਭਾਈ ਮਨੀ ਸਿੰਘ ਜੀ ਦੇ, ਸਤਿਕਾਰਯੋਗ ਗਿਆਨੀ ਗਿਆਨ ਸਿੰਘ ਜੀ ਨੇ, ਭਾਈ ਰਤਨ ਸਿੰਘ ਜੀ ਭੰਗੂ ਨੇ, ਜਿੰਨੇ ਵੀ ਸਾਡੇ ਇਤਿਹਾਸਕਾਰ ਦੇ, ਕਿ ਮਹਾਰਾਜ ਦੇ ਇਤਿਹਾਸ ਨੂੰ ਲਿਖਦਿਆਂ ਗੁਣ ਵੀ ਗਾਏ ਜਾਣ। ਇਸ ਕਰਕੇ ਉਹਨਾਂ ਨੇ ਕਾਵਿ ਦੇ ਵਿੱਚ ਜਿਹੜਾ ਇਤਿਹਾਸ ਲਿਖਿਆ, ਉਹ 'ਚ ਫਿਰ ਬੜੇ ਲੰਬੇ ਅਧਿਆਏ ਲਿਖੇ ਨੇ, ਬੜੇ ਲੰਮੇ ਪ੍ਰਸੰਗ ਲਿਖੇ ਨੇ, ਔਰ ਵਿੱਚ ਅਲੰਕਾਰਾਂ ਦੀ ਵਰਤੋਂ, ਰਸਾਂ ਦੀ ਵਰਤੋਂ ਬੜੀ ਮਿਹਨਤ ਦੇ ਨਾਲ ਕੀਤੀ ਗਈ ਹੈ। ਹੁਣ ਜਿਵੇਂ ਦਸਵੇਂ ਪਾਤਸ਼ਾਹ ਚੰਡੀ ਦੀ ਵਾਰ ਵਿੱਚ ਅਲੰਕਾਰ ਵਰਤਣਗੇ ਕਿ ਦੁਰਗਾ ਨੇ ਤਲਵਾਰ ਏਡੀ ਜ਼ੋਰ ਦੀ ਮਾਰੀ, ਇੰਨੇ ਵੀਰ ਰਸ ਚ ਮਾਰੀ ਕਿ ਉਹਨੇ ਪਹਿਲਾਂ ਨਸੁੰਭ ਨੂੰ ਵੱਢਿਆ, ਫਿਰ ਉਹਨੇ ਘੋੜੇ ਦੀ ਕਾਠੀ ਚੀਰਤੀ, ਘੋੜਾ ਵੱਢਤਾ, ਫਿਰ ਉਹ ਇੰਨੇ ਜ਼ੋਰ ਦੀ ਤਲਵਾਰ ਵੱਜੀ ਸੀ ਕਿ ਧਰਤੀ ਵੀ ਚੀਰਤੀ। ਹੁਣ ਧਰਤੀ ਹੇਠ ਜਿਹੜਾ ਬਲਦ ਸੀ ਉਹਦੇ ਸਿੰਗਾਂ ਨਾਲ ਜਾ ਕੇ ਵੱਜ ਗਈ। ਠੀਕ ਹੈ ਜੀ। ਹੁਣ ਇਹ ਕੀ ਹੈ? ਅਲੰਕਾਰ ਹੈ। ਤਾਂ ਇਸ ਤਰ੍ਹਾਂ ਜਿਹੜੇ ਗ੍ਰੰਥ ਨੇ ਉਹ ਸਾਰੇ ਇਸ ਤਰ੍ਹਾਂ ਸਾਡੇ ਲਿਖੇ ਗਏ ਨੇ। ਉਹਨਾਂ ਵਾਸਤੇ, ਭਾਈ ਸੰਤੋਖ ਸਿੰਘ ਵਾਸਤੇ ਗੁਰੂ ਕੋਈ ਆਮ ਬੰਦਾ ਤੇ ਹੈ ਨਹੀਂ। ਉਹਨਾਂ ਵਾਸਤੇ ਗੁਰੂ ਕੀ ਹੈ? ਸਾਖਸ਼ਾਤ ਈਸ਼ਵਰ ਹੈ, ਪਰਮੇਸ਼ਰ ਹੈ। ਤਾਂ ਉਹ ਜੇ 40 ਪੰਕਤੀਆਂ ਵੀ ਲਿਖਦੇ ਨੇ ਤਾਂ ਪਹਿਲਾਂ ਸ਼ੁਰੂ 'ਚ ਵੀ ਮਹਾਰਾਜ ਨੂੰ ਕਹਿੰਦੇ ਇਹਨੂੰ ਪੂਰਾ ਕਰ ਦਿਓ, ਤੇ ਅਖੀਰ ਤੇ ਧੰਨਵਾਦ ਕਰਦੇ ਕਿ ਮੇਰਾ ਨਾਮ ਸੰਤੋਖ ਸਿੰਘ ਹੈ, ਤੁਸੀਂ ਸਿੰਘ ਨਾਮ ਦੀ ਇੱਜ਼ਤ ਰੱਖੋ, ਲਾਜ ਰੱਖਿਓ, ਮੇਰੇ ਤੇ ਕਿਰਪਾ ਕਰਿਓ। ਤਾਂ ਇਸ ਤਰ੍ਹਾਂ ਹੁਣ ਇੱਥੇ ਤੁਸੀਂ ਦੇਖੋਗੇ, ਜੇ ਪੂਰਾ ਵਿਸਥਾਰ ਵਿੱਚ ਆਪਾਂ ਜਾਈਏ ਤਾਂ ਬਹੁਤ ਲੰਬੇ ਪ੍ਰਸੰਗ ਲਿਖੇ ਨੇ, ਪਰ ਆਪਾਂ ਥੋੜਾ ਥੋੜਾ ਇਹਨਾਂ ਗ੍ਰੰਥਾਂ ਦੇ ਵਿੱਚੋਂ ਕੁਝ ਨੁਕਤੇ ਜਿਹੜੇ ਨੇ ਉਹ ਸਾਂਝੇ ਕਰਨ ਦੇ ਯਤਨ ਕਰਦੇ ਹਾਂ। ਕਿਉਂ ਭਾਈ ਹਰਜਿੰਦਰ ਸਿੰਘ ਜੀ, ਉਹਨਾਂ ਦੇ ਨਾਲ ਜਿੰਨੇ ਸੇਵਾਦਾਰ ਦੇ ਗੁਰਮੁਖ ਪਿਆਰੇ ਨੇ, ਬੜਾ ਵੱਡਾ ਉਪਰਾਲਾ ਕੀਤਾ ਹੈ, ਔਰ ਬੜੀ ਵੱਡੀ ਸਾਨੂੰ ਸਫਲਤਾ ਵੀ ਮਿਲੀ ਭਾਈ ਹਰਜਿੰਦਰ ਸਿੰਘ ਜੀ ਨੂੰ ਕਿ ਗੁਰੂ ਕਾ ਬਾਗ ਜਿਹੜਾ ਹੈ ਸਥਾਪਿਤ ਕੀਤਾ ਗਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ 'ਚ। ਤਾਂ ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਵੀ ਕਸ਼ਮੀਰ ਚੁਣਿਆ ਗਿਆ, ਆਰਡਰ ਦਿੱਤਾ ਗਿਆ ਕਿ ਜਿੰਨੇ ਹਿੰਦੂ ਨੇ ਉਹ ਮੁਸਲਮਾਨ ਕਰ ਦਿੱਤੇ ਜਾਣ। ਤਾਂ ਜਿਹੜਾ ਕਸ਼ਮੀਰ ਦਾ ਗਵਰਨਰ ਸੀ, ਸੂਬਾ ਸੀ, ਉਹਨੂੰ ਇੱਕ ਉਪਾਧੀ ਦਿੱਤੀ ਗਈ, ਜਿਵੇਂ ਆਪਾਂ ਸਤਿਕਾਰ ਦਿੰਦੇ ਸ਼ੇਰ ਅਫਗਾਨ, ਵੀ ਇਹ ਸ਼ੇਰ ਹੈ, ਮਰਦ ਹੈ, ਸੂਰਮਾ ਹੈ। ਉਹ ਅੱਗੇ ਹੀ ਬੜਾ ਮੁਤਸਬ ਦਾ ਭਰਿਆ ਹੋਇਆ ਸੀ।
ਉਹਨੇ ਹੱਦ ਇਹ ਕੀਤੀ ਹੈ ਜੋ ਗੱਲ ਮਸ਼ਹੂਰ ਹੋਈ ਕਿ ਔਰੰਗਜ਼ੇਬ 1.25 ਮਣ ਜੰਜੂ ਲਾ ਕੇ ਪ੍ਰਸ਼ਾਦਾ ਛਕਦਾ। ਦਰਅਸਲ ਇਹ ਸ਼ੇਰ ਅਫਗਾਨ ਦੀ ਗੱਲ ਹੈ। ਇਹ ਜਿਹਨੇ ਕੀਤਾ ਹੈ ਉਹ ਹੈ ਸ਼ੇਰ ਅਫਗਾਨ, ਕਸ਼ਮੀਰ ਦਾ ਸੂਬਾ। ਇਸੇ ਕਰਕੇ ਜਿਹੜੀ ਕਸ਼ਮੀਰ ਦੀ ਗੱਲ ਹੈ ਨਾ, ਇਹ ਬੜੀ ਪ੍ਰਸਿੱਧ ਹੈ। ਤਾਂ ਉਹ ਤੁਸੀਂ ਹਿਸਾਬ ਲਾ ਲਓ ਵੀ ਜਿਹੜਾ ਜਨੇਊ ਹੁੰਦਾ ਨਾ, ਉਹਦਾ ਭਾਰ ਅੱਧਾ ਤੋਲਾ ਹੁੰਦਾ ਵਾ, ਬਹੁਤ ਹਲਕਾ ਹੁੰਦਾ। ਤਾਂ ਉਹ ਕਿੰਨੇ ਕਤਲ ਕੀਤੇ ਹੋਣਗੇ ਕਿ 1.25 ਮਣ ਬਣਿਆ ਹੋਵੇਗਾ। ਤਾਂ ਇਸ ਤਰ੍ਹਾਂ ਇਹ ਗੱਲ ਪ੍ਰਸਿੱਧ ਹੋ ਗਈ। ਬਾਕੀ ਭਾਈ ਸੰਤੋਖ ਸਿੰਘ ਜੀ ਨੇ ਤੇ ਇਹ ਵੀ ਲਿਖਿਆ ਹੈ ਕਿ ਕਸ਼ਮੀਰ ਜਿਹੜਾ ਹੈ ਇਹ ਪੱਛਮ ਵਾਲੇ ਪਾਸੇ ਹੈ ਤੇ ਹਜ਼ਰਤ ਮੁਹੰਮਦ ਸਾਹਿਬ ਦਾ ਇੱਧਰ ਬਹੁਤ ਜ਼ਿਆਦਾ ਅਸਰ ਹੈ। ਇਸ ਕਰਕੇ ਇਹ ਪਾਸਾ ਜਿਹੜਾ ਸੀ ਕਸ਼ਮੀਰ ਵਾਲਾ ਪਹਿਲਾਂ ਹੀ ਕਾਫੀ ਕਮਜ਼ੋਰ ਹੋ ਚੁੱਕਾ ਸੀ। ਇਸ ਕਰਕੇ ਜ਼ੁਲਮ ਕਰਨਾ ਆਰੰਭ ਕਰ ਦਿੱਤਾ ਗਿਆ। ਤਾਂ ਉਹਨਾਂ ਕਸ਼ਮੀਰੀ ਬ੍ਰਾਹਮਣਾਂ ਨੇ ਰਲ ਕੇ, ਨਾਮ ਇਤਿਹਾਸ 'ਚ ਆਉਂਦਾ ਹੈ ਭਾਈ ਕਿਰਪਾ ਰਾਮ, ਬ੍ਰਹਮਦਾਸ ਜੀ ਦਾ ਪੜਪੋਤਰਾ, ਜਿਹਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਮਿਲੇ। ਭਾਈ ਕਿਰਪਾ ਰਾਮ ਨੇ ਤੇ ਸਾਰੇ ਸਿਆਣੇ ਬ੍ਰਾਹਮਣਾਂ ਨੇ ਜਾ ਕੇ ਸੂਬੇਦਾਰ ਨੂੰ ਆਖਿਆ ਕਿ ਸਾਨੂੰ 6 ਮਹੀਨਿਆਂ ਦਾ ਟਾਈਮ ਦਿੱਤਾ ਜਾਵੇ। ਇੱਥੇ ਗਿਆਨੀ ਗਿਆਨ ਸਿੰਘ ਜੀ ਨੇ ਬੜੀ ਸੋਹਣੀ ਗੱਲ ਲਿਖੀ। ਉਹ ਕਹਿੰਦਾ ਵੀ ਸੂਬੇਦਾਰ ਨੇ ਸੋਚਿਆ ਵੀ ਜਿਨ੍ਹਾਂ ਨੂੰ ਤੁਸੀਂ ਮੰਨਦੇ ਆ, ਸੱਪ, ਕੁੱਤਾ, ਬਿੱਲੀ, ਚੂਹੇ, ਨਾਗ, ਹਾਥੀ, ਇਹ ਉਹਨਾਂ ਦੀਆਂ ਮੂਰਤੀਆਂ ਅਸੀਂ ਤੋੜ ਕੇ ਮਸੀਤਾਂ ਦੇ ਮੰਦਰਾਂ, ਆਪਣੇ ਮਸੀਤਾਂ ਦੀਆਂ ਪੌੜੀਆਂ ਚ ਲਾਈਆਂ, ਮੰਦਰਾਂ ਦੀਆਂ ਜਿੰਨੀਆਂ ਮੂਰਤੀਆਂ ਸੀ, ਵੀ ਅਸੀਂ ਪੈਰ ਰੱਖ ਕੇ ਚੜ੍ਹਦੇ ਹਾਂ, ਜਿਹਨੂੰ ਤੁਸੀਂ ਦੇਵਤਾ ਕਹਿੰਦੇ ਹੋ। ਤੇ ਤੁਸੀਂ ਖਾਲੀ ਆਪਣੇ ਖਿਆਲੀ ਪੁਲਾ ਜਿੰਨੇ ਮਰਜ਼ੀ ਬਣਾਈ ਜਾਓ ਤੇ ਕੋਈ ਗੱਲ ਨਹੀਂ, 6 ਮਹੀਨੇ ਦਾ ਟਾਈਮ ਲੈ ਲਓ। ਕਿਉਂ? ਉਹ ਜਾਣਦੇ ਸੀ ਕਿਸੇ ਨੇ ਮਦਦ ਕਰਨੀ ਆਉਣਾ ਇਹਨਾਂ ਦੀ। ਇਹ ਬੜਾ ਵੱਡਾ ਭੁਲੇਖਾ ਹੈ ਕਿ ਕੋਈ ਉੱਪਰੋਂ ਉਤਰ ਕੇ ਮਦਦ ਕਰੇਗਾ ਤੁਹਾਡੀ। ਤਾਂ 6 ਮਹੀਨੇ ਦਾ ਟਾਈਮ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਕਿ ਇਹਨਾਂ ਨੂੰ ਦੇ ਦਿੱਤਾ ਗਿਆ। ਇਹਨਾਂ ਨੇ ਸਿੱਧਾ ਉੱਥੋਂ ਗਏ ਨੇ ਅਮਰਨਾਥ। ਉੱਥੇ ਜਾ ਕੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨਾਂ ਨੇ ਬੜਾ ਜਪ ਤਪ ਕੀਤਾ, ਵਰਤ ਰੱਖੇ, ਭੁੱਖੇ ਰਹੇ, ਪਰ ਇਹਨਾਂ ਨੂੰ ਕੋਈ ਪ੍ਰਾਪਤੀ ਨਾ ਹੋਈ। ਅਖੀਰ ਇਹਨਾਂ ਨੂੰ ਸੁਪਨੇ ਦੇ ਵਿੱਚ ਭਗਵਾਨ ਸ਼ਿਵ ਦੇ ਦਰਸ਼ਨ ਹੋਏ ਤੇ ਉਹਨਾਂ ਨੇ ਅਮਰਾਵਤੀ ਅੱਖਰਾਂ ਦੇ ਵਿੱਚ, ਸੰਸਕ੍ਰਿਤ ਦੇ ਅੱਖਰਾਂ ਵਿੱਚ ਇੱਕ ਚਿੱਠੀ ਜਿਹੜੀ ਹੈ ਉਹ ਸੁੱਟੀ ਕਿ ਮੈਂ ਤੁਹਾਡੀ ਬੇਨਤੀ ਸੁਣਦਾ ਹਾਂ ਪਰ ਮੈਂ ਮਦਦ ਨਹੀਂ ਕਰ ਸਕਦਾ। ਜੇ ਇਸ ਟਾਈਮ ਕੋਈ ਤੁਹਾਡੀ ਮਦਦ ਕਰ ਸਕਦਾ ਤੇ ਉਹ ਰੂਹੇ ਜ਼ਮੀਨ ਉੱਤੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰਿਆਂ ਦੇ ਸਾਂਝੇ ਨੇ, ਉਹਨਾਂ ਪਾਸ ਜਾ ਕੇ ਬੇਨਤੀ ਕਰੋ। ਇਸ ਤਰ੍ਹਾਂ ਇਹ ਦੋਵੇਂ ਗੱਲਾਂ ਜਿਹੜੀਆਂ ਨੇ ਗਿਆਨੀ ਗਿਆਨ ਸਿੰਘ ਜੀ ਨੇ ਵੀ ਲਿਖੀ ਹੈ ਤੇ ਭਾਈ ਸੰਤੋਖ ਸਿੰਘ ਜੀ ਨੇ ਵੀ ਇਹਨੂੰ ਆਪਣੇ ਹਿਸਾਬ ਦੇ ਨਾਲ ਜਿਹੜਾ ਹੈ ਉਹ ਅੰਕਿਤ ਕੀਤਾ। ਇਹ ਸਾਰੇ ਚੱਲ ਕੇ 9ਵੇਂ ਪਾਤਸ਼ਾਹ ਦੇ ਪਾਸ ਆਉਂਦੇ ਨੇ। ਪਹਿਲਾਂ ਅੰਮ੍ਰਿਤਸਰ ਆਉਂਦੇ ਨੇ, ਉੱਥੇ 9ਵੇਂ ਪਾਤਸ਼ਾਹ ਹੈ ਨਹੀਂ। ਫਿਰ ਆਨੰਦਪੁਰ ਸਾਹਿਬ ਜਾਂਦੇ ਨੇ, ਸਤਿਗੁਰਾਂ ਨੂੰ ਬੇਨਤੀ ਕਰਦੇ ਨੇ ਕਿ ਸ਼ਰਨਯੰ 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 ਗੁਰਾਨੰ, ਕਿ ਅਸੀਂ ਤੇਰੀ ਸ਼ਰਨ ਆਏ ਹਾਂ, ਸਾਡੀ ਇੱਜ਼ਤ ਰੱਖ, ਸਾਡੀ ਪੱਤ ਰੱਖ। ਤਾਂ ਇਹ ਜਿੰਨੇ ਸਾਡੇ ਪ੍ਰਾਤਨ ਸਰੋਤ ਨੇ ਉਹਨਾਂ ਵਿੱਚ ਇਸੇ ਤਰ੍ਹਾਂ ਜਿਹੜੀ ਸਾਖੀ ਹੈ ਉਹ ਇਸੇ ਤਰ੍ਹਾਂ ਹੀ ਅੰਕਿਤ ਕੀਤੀ ਗਈ ਹੈ। ਤਾਂ ਪੰਡਤ ਭੁੱਬਾ ਮਾਰਦੇ ਸਤਿਗੁਰਾਂ ਦੇ ਚਰਨਾਂ ਉੱਪਰ ਡਿੱਗ ਪਏ, ਰੋ ਰੋ ਕੇ ਆਪਣੀ ਹਾਲਤ ਜਿਹੜੀ ਹੈ ਉਹ ਦੱਸਦੇ ਨੇ। ਤਾਂ ਇਸ ਟਾਈਮ 9ਵੇਂ ਪਾਤਸ਼ਾਹ ਦੇ ਮੁਖ ਤੋਂ ਬਚਨ ਨਿਕਲਦਾ ਕਿ ਕੋਈ ਮਹਾਂਪੁਰਸ਼ ਹੋਵੇ ਉਹ ਆਪਣਾ ਸੀਸ ਦਵੇ, ਫਿਰ ਤੁਹਾਡੀ ਕਨਵਰਜਨ ਜਿਹੜੀ ਹੈ ਇਹ ਰੁਕ ਸਕਦੀ ਹੈ। ਨਹੀਂ ਤੇ ਨਹੀਂ। ਕੋਈ ਐਸੀ ਹਸਤੀ ਹੋਵੇ, ਕੋਈ ਪੂਰਾ ਮਹਾਂਪੁਰਸ਼ ਹੋਵੇ ਜਿਹੜਾ ਧਰਮ ਦੀ ਖਾਤਰ ਸਿਰ ਦੇ ਦੇਵੇ। ਤਾਂ ਇੰਨੇ ਚਿਰ ਤੋਂ ਆਪਣੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਚੋਜੀ ਪ੍ਰੀਤਮ, ਮੋਹਣੀ ਮੂਰਤ, ਜਿਨ੍ਹਾਂ ਦੀ ਉਮਰ ਅਜੇ ਮਸਾਂ 9 ਸਾਲ ਦੀ ਹੈ,
ਖੇਡਦੇ ਖੇਡਦੇ ਬਾਹਰੋਂ ਆਏ, ਡੂੰਘੀਆਂ ਸੋਚਿਆਂ ਪਿਆ ਦੇਖ ਕੇ ਪਿਤਾ ਜੀ ਨੂੰ ਨਮਸਕਾਰ ਕਰਦਿਆਂ ਆਖਿਆ, ਪਿਤਾ ਜੀ ਪੰਡਿਤ ਲੋਕ ਕਿਉਂ ਰੋ ਰਹੇ ਨੇ, ਇਹਨਾਂ ਨੂੰ ਕੀ ਦੁੱਖ ਹੈ? ਤਾਂ ਸਤਿਗੁਰੂ ਜੀ ਨੇ ਆਖਿਆ, ਇਹ ਧਰਮ ਦੇ ਹਥਿਆਰਿਆਂ ਹੱਥੋਂ ਬਹੁਤ ਦੁਖੀ ਨੇ, ਧਰਮ ਦੀ ਰੱਖਿਆ ਲਈ ਰੋ ਰਹੇ ਹਨ। ਪਰ ਇਹਨਾਂ ਦਾ ਧਰਮ ਤਾਂ ਹੀ ਰਹਿ ਸਕਦਾ ਜੇਕਰ ਕੋਈ ਮਹਾਨ ਵਿਅਕਤੀ ਆਪਣਾ ਸੀਸ ਬਲਿਦਾਨ ਕਰੇ। ਤਾਂ ਗੁਰੂ ਪਿਤਾ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਕਲਗੀਧਰ ਜੀ ਕਹਿਣ ਲੱਗੇ, ਪਿਤਾ ਜੀ ਆਪ ਜੀ ਤੋਂ ਬਿਨਾ ਇਸ ਵੇਲੇ ਹੋਰ ਕਿਹੜੀ ਮਹਾਨ ਹਸਤੀ ਹੈ, ਸੋ ਆਪ ਹੀ ਕਿਰਪਾ ਕਰਕੇ ਇਹਨਾਂ ਦੇ ਦੁੱਖਾਂ ਨੂੰ ਦੂਰ ਕਰੋ, ਆਪ ਹੀ ਗਰੀਬਾਂ ਦੇ ਨਵਾਜਣ ਵਾਲੇ ਹੋ। ਤਾਂ ਬਾਲ ਗੋਬਿੰਦ ਰਾਏ ਤੋਂ ਇਹ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਕਰਾ ਪਏ। ਜਿਸ ਗੱਲ ਦੀ ਚਿੰਤਾ ਸੀ ਕਿ ਸਾਹਿਬਜ਼ਾਦੇ ਦੀ ਉਮਰ ਛੋਟੀ ਹੈ, ਇੰਨੀ ਮਹਾਨ ਜ਼ਿੰਮੇਵਾਰੀ ਨੂੰ ਕਿਵੇਂ ਸੰਭਾਲ ਸਕਣਗੇ, ਉਹ ਦੂਰ ਹੋ ਗਈ। ਤੇ ਸਾਰੇ ਪੰਡਤਾਂ ਨੂੰ ਕਹਿ ਦਿੱਤਾ ਗਿਆ ਕਿ ਜਾਓ ਸੂਬੇ ਨੂੰ ਕਹਿ ਦਿਓ ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਕਰ ਲਓ ਤੇ ਅਸੀਂ ਸਾਰੇ ਹਿੰਦੂ ਜਿਹੜੇ ਕਸ਼ਮੀਰ ਦੇ ਹਾਂ, ਅਸੀਂ ਇਸਲਾਮ ਕਬੂਲਣ ਵਾਸਤੇ ਤਿਆਰ ਹਾਂ। ਤਾਂ ਇਸ ਤਰ੍ਹਾਂ ਇਹ ਵਾਪਸ ਜਾਂਦੇ ਨੇ। ਸੂਬੇਦਾਰ ਨੂੰ ਸੁਣਾ ਜਿਹੜਾ ਹੈ ਗਵਰਨਰ ਨੂੰ ਦੇ ਦਿੱਤਾ ਜਾਂਦਾ ਹੈ। ਉਹ ਚਿੱਠੀ ਭੇਜਦਾ ਔਰੰਗਜ਼ੇਬ ਨੂੰ। ਔਰੰਗਜ਼ੇਬ ਜਿਹੜਾ ਹੈ ਉਹ ਖਾਸ ਐਹਲਕਾਰ ਭੇਜਦਾ ਕਿ ਤੁਹਾਨੂੰ ਆਲਮਗੀਰ ਬਾਦਸ਼ਾਹ ਜਿਹੜਾ ਹੈ ਉਹ ਮਿਲਣਾ ਚਾਹੁੰਦਾ ਹੈ। ਸਤਿਗੁਰੂ ਕਹਿਣ ਲੱਗੇ ਕਿ ਅਸੀਂ ਆਪਣੇ ਆਪ ਆ ਜਾਾਂਗੇ, ਸਾਨੂੰ ਕਿਸੇ ਦਾ ਡਰ ਨਹੀਂ, ਆਪਣੀ ਮੌਜ ਵਿੱਚ ਆਵਾਂਗੇ। ਤਾਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ 5 ਸਿੱਖ ਲੈ ਕੇ, ਇੱਕ ਭਾਈ ਸਤੀਦਾਸ, ਦੂਸਰਾ ਜਿਹੜਾ ਧੰਨ ਭਾਈ ਮਤੀਦਾਸ ਜੀ ਹਨ, ਇਸੇ ਤਰ੍ਹਾਂ ਭਾਈ ਦਿਆਲਾ, ਇਸੇ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਅੰਸ-ਬੰਸ ਭਾਈ ਗੁਰਦਿੱਤਾ, ਇਸੇ ਤਰ੍ਹਾਂ ਭਾਈ ਊਧੋ ਰਾਠੌਰ। ਤਾਂ ਕੁਝ ਇਤਿਹਾਸ ਵਿੱਚ ਨਾਂ ਹੋਰ ਵੀ ਆਏ ਨੇ ਜਿਵੇਂ ਭਾਈ ਸਾਹਿਬ ਚੰਦ। ਪਰ ਇਹ ਜਿਹੜੇ 5 ਸਿੱਖ ਨੇ ਜਿਹੜੇ ਮੰਨੇ ਜਾਂਦੇ ਨੇ ਮਹਾਰਾਜ ਦੇ ਨਾਲ, ਜਿਨ੍ਹਾਂ ਨੂੰ ਸਤਿਗੁਰੂ ਲੈ ਕੇ ਤਾਂ ਔਰੰਗਜ਼ੇਬ ਨੂੰ ਮਿਲਣ ਵਾਸਤੇ ਤੁਰ ਪੈਂਦੇ ਹਨ। ਰਸਤੇ ਵਿੱਚ ਸੈਫਦੀਨ ਦੇ ਪਾਸ ਮਹਾਰਾਜ ਜੀ ਚਮਾਸਾ ਕੱਟਦੇ ਨੇ। ਇਸੇ ਤਰ੍ਹਾਂ ਹੌਲੀ ਹੌਲੀ ਆਗਰੇ ਸੱਚੇ ਪਾਤਸ਼ਾਹ ਪਹੁੰਚ ਜਾਂਦੇ ਨੇ। ਇੱਥੇ ਇੱਕ ਕੌਤਕ ਕਰਦੇ ਨੇ, ਆਪਣਾ ਘੋੜਾ ਦਰਖਤ ਨਾਲ ਬੰਨ੍ਹ ਕੇ, ਅੱਜ ਇੱਥੇ ਗੁਰੂ ਘਰ ਬਣਿਆ ਹੈ, ਗੁਰੂ ਕਾ ਤਾਲ ਆਗਰਾ, ਬੜਾ ਵੱਡਾ ਗੁਰੂ ਘਰ ਹੈ। ਤੇ ਮੈਨੂੰ ਯਾਦ ਹੈ ਕਰੋਨਾ ਵਾਇਰਸ 'ਚ ਸਾਰੇ ਇੰਡੀਆ ਵਿੱਚ ਉਹਨੂੰ ਅਵਾਰਡ ਦਿੱਤਾ ਗਿਆ ਸੀ ਕਿ ਸਭ ਤੋਂ ਵੱਧ ਲੰਗਰ ਦੀ ਸੇਵਾ ਜਿਹੜੀ ਹੈ ਉੱਥੋਂ ਹੋਈ। ਅੱਜ ਵੀ ਉਹ ਜਿਹੜੀ 300, 350 ਜਾਂ 400 ਸਾਲ ਪੁਰਾਣੀ ਬਾਰਾਂਦਰੀ ਉਸੇ ਤਰ੍ਹਾਂ ਬਣੀ ਹੈ, ਉਹਦੇ ਵਿੱਚ ਹੀ ਮਹਾਰਾਜ ਦਾ ਪ੍ਰਕਾਸ਼ ਹੁੰਦਾ। ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇੱਥੇ ਘੋੜਾ ਦਰਖਤ ਨਾਲ ਬੰਨ੍ਹ ਕੇ ਤਾਂ ਇੱਥੇ ਇੱਕ ਲੀਲਾ ਕਰਦੇ ਨੇ, ਕੌਤਕ ਕਰਦੇ ਨੇ। ਇੱਕ ਅਯਾਲੀ ਨੂੰ ਆਵਾਜ਼ ਮਾਰ ਕੇ ਕਹਿੰਦੇ ਸਾਨੂੰ ਭੁੱਖ ਲੱਗੀ ਹੈ ਬੜੀ, ਤੇ ਤੂੰ ਜਾ ਕੇ ਮਠਿਆਈ ਲੈ ਕੇ ਆ। ਤਾਂ ਸਤਿਗੁਰੂ ਆਪਣੀ ਬੜੀ ਬੇਸ਼ਕੀਮਤੀ ਜਿਹੜੀ ਮੁੰਦਰੀ ਹੈ, ਭਾਈ ਸੰਤੋਖ ਸਿੰਘ ਜੀ ਲਿਖਦੇ, ਉਹ ਹੱਥੋਂ ਲਾ ਕੇ ਜਿਹੜੀ ਮੋਹਰ ਛਾਪ ਬੜੀ ਸੋਹਣੀ ਮੁੰਦਰੀ ਮਹਾਰਾਜ ਨੇ ਪਾਈ ਹੈ ਉਹਨੂੰ ਦੇ ਦਿੰਦੇ ਨੇ ਤੇ ਕਹਿੰਦੇ ਨੇ ਕਿ ਇਹਨੂੰ ਵੇਚ ਕੇ ਗਿਰਵੀ ਰੱਖ ਕੇ ਸਾਨੂੰ ਮਠਿਆਈ ਲਿਆ ਦੇ। ਉਹ ਕਹਿੰਦਾ ਮਹਾਰਾਜ ਜੀ ਵੀ ਮੈਂ ਗਰੀਬ ਹਾਂ। ਔਰ ਦੂਸਰੇ ਇਤਿਹਾਸਕਾਰਾਂ ਲਿਖਿਆ ਹੈ ਇੱਕ ਬਜ਼ੁਰਗ ਸੀ ਆਜੜੀ, ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਕ ਬੱਚਾ ਸੀ, ਚਲੋ ਹੈ ਆਜੜੀ ਹੈ, ਭੇਡਾਂ ਬੱਕਰੀਆਂ ਚਾਰਦਾ ਸੀ। ਤਾਂ ਉਸ ਟਾਈਮ ਫਿਰ ਉਹ ਬੱਚਾ ਕਹਿੰਦਾ ਹੈ ਕਿ ਮੈਨੂੰ ਉਹ ਚੋਰ ਸਮਝਣਗੇ। ਮਹਾਰਾਜ ਕਹਿੰਦੇ ਨਹੀਂ ਸਮਝਦੇ, ਤੂੰ ਸਾਡੇ ਬਾਰੇ ਦੱਸਦੀ ਵੀ ਉਹਨਾਂ ਮੰਗਾਈ, ਅਸੀਂ ਮੰਗਾਈ ਤੇਰੇ ਪਰਸ। ਤਾਂ ਉਹ ਕਹਿੰਦਾ ਫਿਰ ਮੈਂ ਪਾ ਕੇ ਕਿਹਦੇ ਵਿੱਚ ਲਿਆਵਾਂ? ਤਾਂ ਜਿਹੜਾ ਸਤਿਗੁਰਾਂ ਦੇ ਮੋਢਿਆਂ ਤੇ ਦੁਸ਼ਾਲਾ ਸੀ ਨਾ, ਬੜਾ ਬੇਸ਼ਕੀਮਤੀ, ਉਹ ਮਹਾਰਾਜ ਜੀ ਨੇ ਉਤਾਰ ਕੇ ਦਿੱਤਾ ਵੀ ਇਹਦੇ ਵਿੱਚ ਪਾ ਕੇ ਲੈ। ਉਹ ਮਠਿਆਈ ਲੈਣ ਜਾਂਦਾ ਹੈ, ਉਹ ਗੱਲ ਹੁੰਦੀ ਹੈ। ਦੁਕਾਨਦਾਰ ਸਿਆਣਾ ਸੀ, ਉਹਨੇ ਰੰਗ ਟੰਗ ਰੂ ਸੋਚਦਾ ਵੀ ਏਡੀ ਮਹਿੰਗੀ ਮੁੰਦਰੀ ਇਹ ਤੋਂ ਕਿੱਥੋਂ ਆ ਗਈ।
ਉਹ ਕਹਿੰਦਾ ਚੋਰੀ ਕੀਤੀ ਹੈ, ਕਹਿੰਦਾ ਨਹੀਂ ਬਿਲਕੁਲ ਨਹੀਂ, ਉਮਰਾਵ ਹੈ, ਨਾਲ ਅਹਿਲਕਾਰ ਨੇ, ਨਾਲ ਸੇਵਾਦਾਰ ਨੇ, ਕੋਈ ਵਜ਼ੀਰ ਪਤਾ ਨਹੀਂ ਬਾਦਸ਼ਾਹ ਹੈ, ਬਾਗ ਚ ਉਤਰਿਆ ਦੇਖ ਲਓ, ਮਠਿਆਈ ਦੇ ਉਹਨੇ ਗੱਲੇ ਚ ਮੁੰਦੀ ਪਾਈ। ਕਿ ਇੱਕ ਗਰੀਬ ਆਜੜੀ ਦੀ ਜਿਹੜੀ ਹੈ ਗਿਰਫਤਾਰੀ ਦੇ ਕੇ ਹੁਣ ਗਰੀਬੀ ਕੱਢ ਦੋ, ਵੀ ਜੇ ਤੁਸੀਂ ਵੀ ਦੇਣੀ ਤੇ ਇੱਕ ਗਰੀਬ ਦਾ ਭਲਾ ਕਰਦਾ ਹੈ। ਐਸੇ ਕਿਰਪਾਲੂ ਸਨ, ਦਿਆਲੂ ਸਨ ਧੰਨ ਗੁਰੂ ਤੇਗ ਬਹਾਦਰ ਸਾਹਿਬ। ਤੇ ਭਾਈ ਮਤੀ ਦਾਸ ਨੇ ਇੱਥੇ ਬੇਨਤੀ ਵੀ ਕੀਤੀ, ਮਹਾਰਾਜ ਜੀ ਜੇ ਮਠਿਆਈ ਮੰਗਾਉਣੀ ਆ ਤੇ 5-7 ਰੁਪਏ ਹੈਗੇ ਨੇ, ਮੁੰਦਰੀ ਦੇਣ ਦੀ ਲੋੜ ਨਹੀਂ ਇਹਨੂੰ ਏਡੀ ਮਹਿੰਗੀ। ਸਤਿਗੁਰੂ ਕਹਿਣ ਲੱਗੇ ਭਾਈ ਮਤੀ ਦਾਸ ਤੂੰ ਸਾਡੀ ਲੀਲਾ ਦੇਖ। ਕਹਿੰਦੇ ਜੀ ਸਾਨੂੰ ਕੀ ਹੁਕਮ ਹੈ? ਕਹਿੰਦੇ ਤੁਸੀਂ ਇਹਦੀਆਂ ਭੇਡਾਂ ਸਾਂਭੋ, ਇਹਦੀਆਂ ਬੱਕਰੀਆਂ ਸਾਂਭੋ, ਬਾਕੀ ਸਾਡੇ ਤੇ ਛੱਡੋ, ਅਸੀਂ ਕੀ ਕਰਦਾ। ਤਾਂ ਇਤਿਹਾਸ 'ਚ ਬੜਾ ਸੋਹਣਾ ਲਿਖਿਆ, ਗੁਰਪ੍ਰਤਾਪ ਸੂਰਜ ਰਾਸ 12ਵੀਂ ਅੰਸੂ 36 ਸ਼੍ਰੀ ਮੁਖ ਤੇ ਐਸੇ ਫਰਮਾਏ, ਰਹੀਏ ਪਿਖਤ ਅਜਾ ਸਮੁਦਾਏ, ਚੱਲੀ ਨਾ ਜਾਏ ਗਰੀਬ ਇਆਲੀ, ਆਵਤ ਲੱਗ ਸਭ ਰੱਖੋ ਸੰਭਾਲੀ, ਤਬ ਸਿੱਖਿਆਨ ਮਾਨਿਓ ਕਰ ਜੋਰ, ਦੇਖਤ ਰਹੇ ਅਜਾ ਕੀ ਔਰ। ਨਾਲੇ ਹੱਸਦੇ ਰਹੇ ਤੇ ਨਾਲੇ ਬੱਕਰੀਆਂ ਸਾਂਭਦੇ ਰਹੇ ਕਿ ਗੁਰੂ ਮਹਾਰਾਜ ਦਾ ਬਚਨ ਹੈ ਵੀ ਇਹਦੀਆਂ ਬੱਕਰੀਆਂ ਸਾਂਭੋ। ਤਾਂ ਇਸ ਤਰ੍ਹਾਂ ਉਧਰੋਂ ਕੋਤਵਾਲ ਜਿਹੜਾ ਸੀ ਉਹਨੇ ਪੁੱਛਿਆ ਵੀ ਕਾਕਾ ਕਿੱਥੋਂ ਚੋਰੀ ਕਰਕੇ ਲਿਆ? ਉਹਨੇ ਆਖਿਆ ਨਹੀਂ ਮੈਂ ਚੋਰੀ ਨਹੀਂ ਕੀਤੇ, ਤੁਸੀਂ ਦੇਖ ਸਕਦੇ ਆ ਬਾਗ ਦੇ ਵਿੱਚ ਕੋਈ ਬਹੁਤ ਅਮੀਰ ਉਮਰਾਵ ਜਿਹੜਾ ਹੈ ਉਹ ਉਤਰਿਆ ਹੈ। ਬਸ ਫਿਰ ਕੀ ਸੀ, ਤਾਂ ਉਹਨੇ ਨਾਲ 2 ਸਿਪਾਹੀ ਭੇਜ ਦਿੱਤੇ ਕਿ ਜਾਓ ਦੇ